ਅੱਛਾ ਨਾ ਇੱਕ ਬੰਦੇ ਦਾ ਨਾ ਖੇਤਾਂ 'ਚ ਘਰ ਸੀਗਾ ਤੇ ਉਹਨਾਂ ਦੇ ਘਰ ਦੇ ਵਿੱਚ ਨਾ ਜਿਹੜਾ ਹੈ ਰਾਤ ਨੂੰ ਚੂਹਾ ਆ ਗਿਆ। ਜਦੋਂ ਚੂਹਾ ਆ ਗਿਆ ਤੇ ਉਹਦੀ ਬੰਦੇ ਦੀ ਜਿਹੜੀ ਜਨਾਨੀ ਸੀ ਉਹਨੇ ਕਿਹਾ ਵੀ ਬੰਦਿਆ ਖੁਦਾ ਦਿਆ ਆਪਣੇ ਘਰ ਚੂਹਾ ਆ ਗਿਆ ਤੇ ਜਾ ਕੇ ਉਹਨਾਂ ਸ਼ਹਿਰੋਂ ਕੜੱਕੀ ਲੈ ਕੇ ਆ। ਤੇ ਉਹ ਭਾਈ ਕੜੱਕੀ ਲੈ ਕੇ ਆਇਆ। ਜਦੋਂ ਉਹਨੇ ਕੜੱਕੀ ਲਾ ਦਿੱਤੀ ਤੇ ਚੂਹੇ ਨੇ ਨਾ ਜਿਹੜਾ ਹੈ ਘਰ ਦੇ ਵਿੱਚ ਮੁਰਗਾ ਸੀਗਾ ਉਹਨੂੰ ਜਾ ਕੇ ਕਿਹਾ ਵੀ ਜਨਾਬ ਕੜੱਕੀ ਲੱਗ ਗਈ ਘਰ ਦੇ ਵਿੱਚ। ਮੁਰਗੇ ਨੇ ਕਿਹਾ ਫਿਰ ਕੀ ਹੋਇਆ, ਕੜੱਕੀ ਲੱਗ ਗਈ ਤਾਂ ਡਰ ਉਹਦਾ ਤੈਨੂੰ ਹੋਏਗਾ। ਉਹਨੇ ਕਿਹਾ ਅੱਛਾ। ਉਹ ਭਾਈ ਉਸ ਤੋਂ ਬਾਅਦ ਚੂਹਾ ਜਿਹੜਾ ਨਾ ਬੱਕਰੇ ਕੋਲੇ ਗਿਆ, ਬੱਕਰੇ ਨੂੰ ਜਾ ਕੇ ਕਹਿੰਦਾ ਜਨਾਬ ਕੜੱਕੀ ਲੱਗ ਗਈ। ਤੇ ਬੱਕਰੇ ਨੇ ਵੀ ਉਹੀ ਜਵਾਬ ਦਿੱਤਾ। ਉਹਨੇ ਕਿਹਾ ਡਰ ਉਹਦਾ ਤੈਨੂੰ ਹੋਊਗਾ, ਸਾਨੂੰ ਕਾਹਦਾ ਡਰ ਆ ਵੀ ਕੜੱਕੀ ਤੇਰੇ ਵਾਸਤੇ ਲਾਈ ਉਹਨਾਂ ਨੇ। ਉਸ ਤੋਂ ਬਾਅਦ ਤੀਸਰੀ ਦਫਾ ਜਿਹੜਾ ਨਾ ਬੁਲਦ ਕੋਲੇ ਗਿਆ, ਜਿਹਨੂੰ ਆਪਾਂ ਢੱਗਾ ਕਹਿੰਦੇ ਆ ਤੇ ਪੰਜਾਬੀ ਲਫ਼ਜ਼ ਦੇ ਵਿੱਚ। ਉਹ ਭਾਈ ਢੱਗੇ ਕੋਲੇ ਗਿਆ, ਢੱਗੇ ਨੂੰ ਕਹਿੰਦਾ ਜਨਾਬ ਕੜੱਕੀ ਲੱਗ ਗਈ ਘਰ ਦੇ ਵਿੱਚ। ਉਹ ਕਹਿੰਦਾ ਅੱਛਾ। ਕੜੱਕੀ ਦੇ ਵਿੱਚ ਤਾਂ ਕਹਿੰਦਾ ਮੈਂ ਫਿੱਟ ਨਹੀਂ ਹੁੰਦਾ, ਡਰ ਤੈਨੂੰ ਹੋਊਗਾ। ਉਹ ਕਹਿ ਕੇ ਆ ਗਿਆ ਜੀ। ਇਤਫਾਕ ਹੋਇਆ ਦੂਸਰੀ ਰਾਤ ਜਿਹੜਾ ਨਾ ਉਹ ਕੜੱਕੀ ਦੇ ਵਿੱਚ ਸੱਪ ਆ ਵੜਿਆ। ਜਦੋਂ ਸੱਪ ਆ ਵੜਿਆ ਆਵਾਜ਼ ਆਈ ਨਾ ਕੜੱਕੀ ਦੀ, ਤੇ ਉਹਦੀ ਜਨਾਨੀ ਉੱਠੀ ਤੇ ਉਹਨੇ ਉੱਠ ਕੇ ਜਦੋਂ ਦੇਖਿਆ ਨਾ ਲੱਗਿਆ ਚੂਹਾ ਫਸ ਗਿਆ। ਜਦੋਂ ਵਿਚਾਰੀ ਦੀ ਮਾੜੀ ਕਿਸਮਤ ਉਹ ਗਈ ਕੜੱਕੀ ਦੇ ਕੋਲ ਤੇ ਉਹਨਾਂ ਸੱਪ ਨੇ ਉਹਦੀ ਬਾਜ਼ੂ 'ਤੇ ਡੰਗ ਮਾਰ ਦਿੱਤਾ। ਜਦੋਂ ਡੰਗ ਮਾਰ ਦਿੱਤਾ ਤਾਂ ਉਹਦੇ ਨਾਲ ਜ਼ਹਿਰ ਜਿਹੜਾ ਨਾ ਬਾਜ਼ੂ 'ਚ ਫੈਲ ਗਿਆ, ਪੀਲੀ ਹੋ ਗਈ ਬਾਜ਼ੂ ਜਿਹੜੇ ਨਾ। ਤੇ ਉਹ ਜਦੋਂ ਆਂਢੀਆਂ ਗੁਆਂਢੀਆਂ ਨੂੰ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਤਾਂ ਉਹ ਪਤਾ ਕਰਨ ਆਏ। ਜਦੋਂ ਪਤਾ ਕਰਨ ਆਏ ਤਾਂ ਫਿਰ ਜ਼ਾਹਰੀ ਗੱਲ ਆ ਘਰਦਿਆਂ ਨੇ ਰੋਟੀ ਸ਼ੋਟੀ ਤਾਂ ਖਵਾਉਣੀ ਸੀ ਉਹਨਾਂ ਨੂੰ। ਤੇ ਉਹਨਾਂ ਨੇ ਕਿਹਾ ਜੀ ਮੁਰਗੇ ਨੂੰ ਜ਼ਿਬਾ ਕਰ ਲਓ, ਗੋਸ਼ਤ ਬਣਾਓ। ਜਦੋਂ ਜ਼ਿਬਾ ਕਰਨ ਲੱਗੇ ਨਾ ਤੇ ਚੂਹੇ ਨੇ ਜਾ ਕੇ ਮੁਰਗੇ ਨੂੰ, ਤੁਹਾਨੂੰ ਮੈਂ ਕਿਹਾ ਸੀ ਨਾ ਕੜੱਕੀ ਆ ਗਈ। ਉਹ ਭਾਈ ਜ਼ਿਬਾ ਕਰ ਦਿੱਤਾ ਮੁਰਗੇ ਨੂੰ। ਕੋਈ ਦਿਨ ਗੁਜ਼ਰੇ ਉਹ ਜਿਹੜਾ ਨਾ ਜ਼ਹਿਰ ਉਹਦੇ ਸਾਰੇ ਜਿਸਮ 'ਚ ਫੈਲ ਗਿਆ, ਉਹ ਜਨਾਨੀ ਮਰ ਗਈ। ਜਦੋਂ ਜਨਾਨੀ ਮਰ ਗਈ ਤਾਂ ਫਿਰ ਜ਼ਾਹਰੀ ਗੱਲ ਆ ਫਿਰ ਰਿਸ਼ਤੇਦਾਰ ਲੋਕਾਂ ਨੇ ਆਉਣਾ ਸੀਗਾ। ਬਾਬਾ ਬਰਾਦਰੀ ਇਕੱਠੀ ਸੀ ਤੇ ਉਹਨਾਂ ਨੇ ਕਿਹਾ ਵੀ ਕਿਉਂ ਨਾ ਰੋਟੀ ਛੋਟੀ ਖਵਾਉਣੀ ਹੈ ਇਹਨਾਂ ਨੂੰ, ਕੁੱਲਾਂ ਦਾ ਖਤਮ ਆ ਤੇ ਆਪਾਂ ਜਿਹੜਾ ਨਾ ਬੱਕਰੇ ਨੂੰ ਕਰ ਲਈਏ। ਉਹ ਭਾਈ ਉਹਨਾਂ ਨੇ ਬੱਕਰੇ ਨੂੰ ਕਰਨ ਲੱਗੇ ਤੇ ਚੂਹਾ ਫਿਰ ਬੱਕਰੇ ਕੋਲ ਲੈ ਗਿਆ। ਉਹਨੇ ਕਿਹਾ ਤੈਨੂੰ ਮੈਂ ਕਿਹਾ ਸੀ ਨਾ ਵੀ ਜਨਾਬ ਕੜੱਕੀ ਆ ਗਈ ਘਰ ਦੇ ਵਿੱਚ। ਅੱਛਾ ਜੀ। ਉਹ ਉਸ ਤੋਂ ਬਾਅਦ ਜਦੋਂ ਬੱਕਰੇ ਨੂੰ ਕਰ ਲਿਆ ਤੇ ਤੁਹਾਨੂੰ ਪਤਾ ਫਿਰ ਪਿੰਡਾਂ ਥਾਵਾਂ ਦੇ ਵਿੱਚ ਜਾਂ ਹਰ ਜਗ੍ਹਾ 'ਤੇ ਹੀ ਹੈ ਜਿਹੜਾ 7-9 ਦਾ ਖਤਮ ਹੁੰਦਾ ਨਾ ਉਹ ਵੱਡਾ ਵਡੇਰਾ ਹੁੰਦਾ। ਸਾਰੀ ਯਾਨੀ ਕਿ ਨਾ ਬਰਾਦਰੀ ਉਰੇ ਪਰੇ ਸੱਦਣਾ ਹੁੰਦਾ ਸਾਰਿਆਂ ਨੂੰ, ਤੋਂ ਖਤਮ ਵੱਡਾ ਹੁੰਦਾ। ਇਸ ਵਜ੍ਹਾ ਤੋਂ ਨਾ ਫਿਰ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਆਪਾਂ ਬੁਲਦ ਨੂੰ ਕਰ ਲਈਏ, ਢੱਗੇ ਨੂੰ ਕਰ ਲਈਏ। ਤੇ ਭਾਈ ਜੀ ਜਦੋਂ ਢੱਗੇ ਦਾ ਸੋਚਣ ਡਿਆ ਸੀ ਤੇ ਚੂਹਾ ਫਿਰ ਢੱਗੇ ਕੋਲੇ ਗਿਆ। ਉਹਨੇ ਕਿਹਾ ਜਨਾਬ ਤੁਹਾਨੂੰ ਕਿਹਾ ਸੀ ਨਾ ਕੜੱਕੀ ਆ ਗਈ। ਤੇ ਕਹਿਣ ਦਾ ਮਕਸਦ ਇਹ ਹੈ ਵੀ ਜਿਹੜਾ ਕਿਸਾਨ ਤਬਕਾ ਨਾ ਜਨਾਬ, ਇਸ ਤੋਂ ਬਗੈਰ ਗੁਜ਼ਾਰਾ ਨਹੀਂ। ਠੀਕ ਹੈ ਨਾ। ਦੇਖੋ ਨਾ ਕੋਈ ਵੀ ਆ, ਭਾਵੇਂ ਕੋਈ ਬਿਜ਼ਨਸਮੈਨ ਆ, ਭਾਵੇਂ ਕੋਈ ਚੰਗੇ ਤੋਂ ਚੰਗੇ ਅਹੁਦੇ 'ਤੇ ਬੈਠਾ ਵਾ, ਲੇਕਿਨ ਖਾਂਦਾ ਤਾਂ ਸ਼ਾਮ ਨੂੰ ਜਾਂ ਰਾਤ ਨੂੰ ਜਾਂ 3 ਟਾਈਮ ਜਿਹੜਾ ਹੈ ਕਣਕ ਦੀ ਰੋਟੀ ਹੈ ਨਾ। ਅਗਰ ਅਸੀਂ ਕਿਸਾਨ ਦੀ ਆਵਾਜ਼ ਨਹੀਂ ਨਾ ਬਣਾਂਗੇ ਤੇ ਅਸੀਂ ਜਿਹੜਾ ਹਾਂ ਖੁਦ ਜਿਹੜਾ ਨਾ ਕਿ ਕਹਿ ਲਓ ਕਿ ਘਾਟੇ 'ਤੇ ਸੌਦਾ ਕਰ ਰਹੇ ਹਾਂ। ਬਸ ਵੀਡੀਓ ਕੱਟ।